बड़ी ना मायूस कुन सूरत हाल बनी हुई है। मैं तो खेलते सी तो मेरे सट लग गई सी। अच्छा ਤੁਹਾਡੇ ਖੇਲਣ ਦੀ ਵਜ੍ਹਾ ਤੋਂ ਬਿਜਲੀ ਜਾਂਦੀ ਪਈ ਹੁਣ। ਸਾਡੇ ਖੇਲਣ ਦੀ ਵਜ੍ਹਾ ਤੋਂ ਜਾਂਦੀ ਪਈ। ਜਿਹੜੇ ਤੁਸੀਂ ਖੇਲਦੇ ਰਹੇ ਹੋ ਖੰਭਿਆਂ ਦੇ ਉੱਤੇ। ਖੰਭਿਆਂ ਤੇ ਖੇਲਦੇ ਰਹੇ ਤੇ ਸਾਡੇ ਤੋਂ ਬਿਜਲੀ ਚਾਹ ਚਲੀ ਗਈ। 1981 ਹੋਣਾ 82 83 ਦਾ 82 83 ਚ ਉਦੋਂ ਆਈ ਬਿਜਲੀ ਪਿੰਡ 'ਚ। पानी पार पार ले आओ इधर ही। बिजली के सताए हुए पानी के रुलाए हुए। अस्सलाम वालेकुम की हाल चाल है ਤੁਹਾਡਾ ਉਮੀਦ ਕਰਦਾ ਸਾਰੇ ਠੀਕ ਠਾਕ ਹੋ ਗਏ। ਅੱਲਾਹ ਤਾਲਾ ਦੇ ਫਜ਼ਲ ਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਰਾਤੀ ਕਿਤੇ 1 ਵਜੇ ਬਿਜਲੀ ਆਈ ਹੈ ਤੇ ਸਵੇਰ ਦਾ 6:10 ਤੇ ਫੇਰ ਚਲੀ ਗਈ ਹੈ। ਪਤਾ ਨਹੀਂ ਖਰਾਬ ਹੋ ਗਈ ਹੈ ਕੀ ਹੋਇਆ। ਹੁਣ 7:30 ਹੋਏ ਖੜੇ ਪਰ ਬਿਜਲੀ ਹਜੇ ਤੱਕ ਦੁਬਾਰਾ ਕੋਈ ਨਹੀਂ ਆਈ ਹੈਗੀ। ਨਾ ਚਾਂਸ ਸਾਨੂੰ ਲੱਗਦਾ ਵੀ ਆਏਗੀ। ਲੋਕੀ ਭਾਈ ਪਿੰਡ ਵਾਲੇ ਜਿਹੜੇ ਨਾ ਹੁਣ ਬੜੇ ਖੁਸ਼ ਐ ਇਸ ਗੱਲ ਤੇ। ਰਾਤੀ ਨਹੀਂ ਫਿਰ ਮੈਂ ਸਿੱਧੀ ਗੱਲ ਕਰਦਾ ਵਿੱਚ ਰਾਤੀ ਲੋਕਾਂ ਨੇ ਬੜਾ ਇੰਜੋਏ ਕੀਤਾ ਬਿਜਲੀ ਨਾ ਹੋਣ ਦੀ ਵਜ੍ਹਾ ਤੋਂ। ਟਾਈਮ ਨਾਲ ਸੋ ਗਏ ਸੀਗੇ, ਮੋਬਾਈਲ ਸ਼ਬੈਲ ਬੰਦ ਹੋ ਗਿਆ, ਟੈਨਸ਼ਨ ਕੋਈ ਨਹੀਂ ਬਣੀ ਬਿਲਕੁਲ ਹੀ। ਸੁਬਾਹ ਜਿਨ੍ਹਾਂ ਨੇ ਟੈਂਕੀ ਵਗੈਰਾ ਭਰ ਲਈਆਂ ਉਹ ਤਾਂ ਹੈਗੇ ਠੀਕ, ਜਿਨ੍ਹਾਂ ਨੇ ਨਹੀਂ ਭਰੀਆਂ ਉਹ ਭਾਈ ਪਾਣੀ ਢੋਂਦੇ ਪਏ ਹੁਣ ਫੇਰ ਸਵੇਰੇ। ਮੈਂ ਤਾਂ ਸੁਬਾਹ 5:30 ਵਜੇ ਉੱਠਿਆ, ਉੱਠ ਕੇ ਡੰਗਰਾਂ ਨਾਲ ਪੱਠੇ ਕੁਤਰ ਕੇ ਪਾਏ ਆ ਤੇ ਟੈਂਕੀ ਭਰ ਰਹੀ ਸੀਗੀ। ਹਜੇ ਆ ਕੇ ਮੈਂ ਵਜ਼ੂ ਕਰਕੇ ਬੈਠਾ ਹੀ ਆ ਅੰਦਰ ਤੇ ਬਿਜਲੀ ਫੇਰ ਚਲੀ ਗਈ ਦੁਬਾਰਾ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਅੱਜ ਸਾਡੇ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ। ਹੁਣ ਜਿੱਦਾਂ ਟਾਈਮ ਲੰਘਣਾ ਨਾ ਕੰਮ ਥੋੜ੍ਹਾ ਔਖਾ ਹੋ ਜਾਣਾ। ਸਕੂਲੇ ਜਾਣਾ ਬੱਚੇ ਵਗੈਰਾ ਨੇ, ਕਈਆਂ ਲੋਕਾਂ ਨੇ ਮਿਸਤਰੀ ਵੀ ਲਾਏ ਹੋਏ ਇੱਥੇ, ਤੁਹਾਨੂੰ ਮੈਂ ਦਿਖਾਊਂਗਾ ਉਹ ਵੀ। ਅਦਰੀਸ ਹੋਣਾ ਨੇ ਖਾਸ ਕਰ ਜਿਹੜੇ ਕੱਲ੍ਹ ਵੀ ਨਿਹਾਲ 'ਚ ਨਲਕਾ ਚਲਾ ਕੇ ਨਾ ਪਾਣੀ ਪਾਉਂਦੇ ਰਹੇ ਸੀਮੈਂਟ ਦੇ ਵਿੱਚ। ਨਹੀਂ ਸਨੀ ਅੱਗੇ ਥੋੜ੍ਹੀ ਪਾਣੀ ਦੀ ਕਿਲਾ ਤੂੰ ਬਾਹਰ ਪਾਣੀ ਛਿੜਕਿਆ ਹੋਇਆ ਦੇਖ ਸਾਰਾ ਹੈਂ। ਰਾਤ ਬਿਜਲੀ ਆਈ ਸੀ ਰਾਤੀ ਬਿਜਲੀ ਟੈਂਕੀ ਭਰੀ ਸੀ ਰਾਤੀ ਤੁਸੀਂ? ਵਾਹ ਬਈ ਵਾਹ, ਚੰਗੇ ਰਹਿ ਗਏ ਫਿਰ ਤਾਂ। ਚੰਗੇ ਰਹਿ ਗਏ। ਅੱਜ ਕਿੰਨੇ ਵਜੇ ਰਿਪੋਰਟ ਆ? ਕੋਈ ਪਤਾ ਨਹੀਂ, ਸਾਰੀਆਂ ਰਿਪੋਰਟਾਂ ਫੇਲ ਹੋਈਆਂ ਪਈਆਂ। ਅੱਛਾ ਨਹੀਂ ਤੇਰਾ ਤਾਂ ਕੰਡੇ ਦਾ ਹੀ ਮਸਲਾ ਬਣਿਆ ਪਿਆ ਹੋਣਾ, ਡਿਜੀਟਲ ਕੰਡਾ ਤੇਰੇ ਕੋਲ? ਨਹੀਂ ਚੱਲਦਾ ਪਿਆ ਹਜੇ ਹੈਗੀ ਬੈਟਰੀ? 4-5 ਦਿਨ ਕੱਢ ਜਾਂਦਾ। ਅੱਛਾ ਚਲ ਫੇਰ ਖੈਰ ਆ। ਉਹ ਕਹਿੰਦਾ 4-5 ਦਿਨ ਬਿਜਲੀ ਹੋਰ ਜਾ ਸਕਦੀ ਹੈ। ਫੈਸਲ ਤੇ ਮਹਿਰੀ ਨਾ ਇਹ ਦੋਵੇਂ ਲੱਗੇ ਹੋਏ ਸੀ। ਕਿਹੜੇ ਪ੍ਰੋਜੈਕਟ ਤੇ ਸੀ ਤੁਸੀਂ? ਭਾਸ਼ਾ ਡੈਮ ਤੇ। ਐਸਾ ਕੰਮ ਕਰਕੇ ਆਏ ਆ ਨਾ ਹੁਣ ਬਿਜਲੀ ਤੁੱਕਾ ਜਾਂਦੇ ਰਹੇ ਆ। ਹੁਣ ਕਦੋਂ ਤਾਈਂ ਆਏਗੀ ਓਏ? ਕੋਈ ਪਤਾ ਨਹੀਂ ਜਨਾਬ, ਕੁਝ ਨਹੀਂ ਕਹਿ ਸਕਦੇ। ਐਸਾ ਕੰਮ ਕੀਤਾ ਵਾ ਅਸੀਂ ਇਹਦੇ ਜਿਹੜੀਆਂ ਡੀਆਂ ਉਡਾ ਕੇ ਆਏ। ਅੱਛਾ ਪੈਸੇ ਨਹੀਂ ਸੀ ਦਿੰਦੇ ਤੇ ਅਸੀਂ ਡੀਆਂ ਉਡਾਤੀਆਂ। ਉਹ 22 ਤਰੀਕ ਨੂੰ ਤਨਖਾਹ ਦਿੰਦੇ ਸੀਗੇ ਤੇ ਅਸੀਂ ਕਿਹਾ ਅਸੀਂ ਨਹੀਂ ਕਰਨਾ ਹੈਗਾ। 22 ਤਰੀਕ ਨੂੰ? ਅੱਛਾ ਪਹਿਲੇ ਨੂੰ ਮਿਲਦੀ 22 ਨੂੰ ਮਿਲਦੀ ਸੀ? 22 ਨੂੰ ਮਿਲਦੀ ਚੰਗੀ ਜਲਦੀ ਦਿੰਦੇ ਸੀਗੇ ਬਹੁਤ ਜਲਦੀ। ਜਿਸ ਹਿਸਾਬ ਨਾਲ ਬਿਜਲੀ ਤੁਸੀਂ ਦੇਣੀ ਅੱਗੇ ਆਵਾਮ ਨੂੰ ਉਸ ਹਿਸਾਬ ਨਾਲ ਤੁਹਾਨੂੰ ਤਨਖਾਹ ਮਿਲਣੀ ਹੈ। ਤਾਂਬਾ ਵਿੱਚੋਂ ਕੱਢ ਕੇ ਦੇ ਦਿੱਤਾ। ਇਹ ਵੀ ਗੱਲ ਹੈ, ਕੁਝ ਨਹੀਂ ਕਹਿ ਸਕਦੇ। ਹੁਣ ਜਾਣਾ ਵਾਪਸ ਕੋ ਨਹੀਂ ਸਾਡੇ ਹੱਕ ਨਾਲ। ਅੱਛਾ ਦੁਕਾਨ ਖੋਲ ਦਿੰਦੇ ਆ ਕਿਉਂਕਿ ਬਿਜਲੀ ਆਊਗੀ ਤਾਂ ਫੇਰ ਹੀ ਕੰਮ ਹੋਊਗਾ। ਅਲਹਮਦੁਲਿਲਾ ਬਿਜਲੀ ਆ ਗਈ ਹੈ। ਨਾਸ਼ਤਾ ਮੈਂ ਕਰਕੇ ਆਇਆ ਨਾ ਤਾਂ ਬਿਜਲੀ ਆਈ ਹੋਈ ਹੈ 9 ਵਜੇ। ਹਜੇ ਕੱਲ੍ਹ ਨਾ ਅਸੀਂ ਹੱਥ ਨਾਲ ਕੁਤਰਦੇ ਰਹੇ ਪੱਠੇ ਤੇ ਮਸ਼ੀਨ ਦੇ ਵਿੱਚ ਨਾ ਕੋਈ 2-3 ਨੁਕਸ ਹੈਗੇ ਆ। ਸਾਡੀ ਲਾਪਰਵਾਹੀ ਦਾ ਨਤੀਜਾ ਇਹ ਕਿਉਂਕਿ ਮੋਟਰ ਚੱਲਦੀ ਹੁੰਦੀ ਨਾ, ਮੋਟਰ ਤੇ ਅਸੀਂ ਪਰਵਾਹ ਹੀ ਨਹੀਂ ਕਰਦੀ ਮਸ਼ੀਨ ਕੁਛ ਕਰਦੀ ਪਈ ਨਹੀਂ ਕਰਦੀ ਪਈ, ਪੱਠੇ ਔਖੇ ਕੁਤਰਦੀ ਸੌਖੇ ਕੁਤਰਦੀ ਆ। ਉਹਨੂੰ ਨਾ ਠੀਕ ਕਰਦੇ ਆ ਅੱਜ। ਇਹਨੂੰ ਖੋਲ੍ਹਦੇ ਹੁਣੇ। ਫਿਰ ਮਿਲਦੀ ਮਸ਼ੀਨ ਠੀਕ ਕਰਨ ਲੱਗਾ। ਤੂੰ ਕਰਾਏਗਾ ਮੇਰੇ ਨਾਲ ਠੀਕ ਮਸ਼ੀਨ? ਅੱਛਾ ਤੇਰੇ ਸੱਟ ਲੱਗੀ ਸੀ? ਕਿੱਥੋਂ? ਇੱਥੋਂ ਲੱਗੀ ਸੀ ਸੱਟ ਤੇਰੇ? ਅੱਛਾ ਅੱਛਾ ਤੂੰ ਇੱਕ ਵਾਰੀ ਬਟਨ ਨਹੀਂ ਦਬਾਤਾ ਸੀ ਇਹਦਾ ਹੈ ਨਾ, ਚਲਾਤੀ ਸੀ ਮਸ਼ੀਨ। ਕਾਫੀ ਅਰਸੇ ਦੀ ਬੰਦ ਪਈ ਆ ਨਾ, ਖੋਲੀ ਨਹੀਂ ਕਦੀ, ਠੀਕ ਕੀਤੀ ਨਹੀਂ ਹੈਗੀ। ਉਹ ਨਾ ਨਿਕਲਦੀ ਨਹੀਂ ਵੀ ਜ਼ੰਗ ਲੱਗਿਆ ਪਿਆ ਹਰ ਸ਼ਾਨ ਵਿੱਚ।
ਇਹਨੂੰ ਜਿਹੜਾ ਮਸਲਾ ਨਾ ਇਹ ਨਾ ਸ਼ਾਫਟ ਇਹਦੇ ਵਿੱਚ ਹਿਲਦੀ ਥੋੜੀ ਥੋੜੀ ਜੋ ਹਿਲਦੀਆਂ ਸ਼ਾਫਟ ਜਿਹੜੇ ਪੱਠੇ ਆ ਨਾ ਇਸ ਤਰ੍ਹਾਂ ਸਬੂਤੇ ਨਿਕਲਣ ਲੱਗ ਜਾਂਦੇ ਥੱਲੇ ਉਹ ਖਰਾਬ ਹੁੰਦੇ ਸਾਰੇ ਬਿਜਲੀ ਨੇ ਇੱਕ ਵਾਰ ਫੇਰ ਚਲੀ ਗਈ ਹੈ। ਕੱਲ ਤਾਂ ਚਲੋ ਪੱਠੇ ਕੁਤਰਨ ਤੋਂ ਸੀਗੇ ਨਾ, ਹੱਥ ਨਾਲ ਕੁਤਰਨੇ ਪੈਣੇ ਸੀਗੇ। ਅੱਜ ਮਸ਼ੀਨ ਵੀ ਖੋਲ ਲਈ ਹੈ ਤੇ ਬਿਜਲੀ ਵੀ ਚਲੀ ਗਈ ਹੈ। ਜੇ ਹੁਣ ਨਾ ਆਈ ਨਾ ਤੇ ਹੁਣ ਪੱਠੇ ਵੀ ਕਿਸੇ ਹੋਰ ਦੇ ਘਰ ਹੀ ਕੁਤਰ ਕੇ ਲਿਆਵਾਂਗੇ ਫੇਰ। ਉਨੀ ਦੇਰ ਨਾਲ ਕੋਈ ਹੋਰ ਕੰਮ ਕਰਦੇ ਆ, ਦੇਖਦੇ ਆ ਡੰਗਰਾਂ ਨੂੰ ਨਮਕ ਸ਼ਮਕ ਦੇਣ ਵਾਲਾ ਮਸਾਲਾ ਵਗੈਰਾ ਉਹ ਦਿੰਦੇ ਆ ਤੇ ਅੱਲਾ ਖੈਰ ਕਰੇ, ਅੱਲਾ ਕਰੇ ਆ ਜਾਏਗੀ ਉਨੀ ਦੇਰ। बड़ी ना मायूस कुन सूरत हाल बनी हुई है। बिजली आई को नहीं हजे तक, पता नहीं की करेगी। मशीन भी खुली पई आ। चलते हुण जाके पट्ठे लियाने आ। वैसे तो पट्ठे मैं एक दिन के एडवांस लियाते हुए सीगे, पर फिर हुण घर की करना वा, जाने जाके पट्ठे ले आइए फिर आके बाकी काम कर लांगे। जे बिजली आ गई तो, नहीं तो फिर मशीन जी इद्दां फिट करांगे दोबारा। खोलन मिलन तो टाइम लगता वा, होर तो गल को नहीं है कोई भी। बाकी काम तो को नहीं, देर सवेर होंदी रहिंदी है। को नहीं आई, को नहीं आई हजे तक, को नहीं आई। हाँ काला खान तेरी बनती पई वीडियो, तेरी बनाई क्यों, तेरी वीडियो बनती पई है। मैं खैर दिन मज़ा आता पा बिजली तो बगैर। नलका चला चला बावां तेरियां मोटियां हो गई होनियां हुण। कल बड़ा अफसोस लगा यार, बच गया सुनिया तू। बैरां च पाई सीमेंट बजरी पाई है कि सीमेंट ही लाया? बजरी बजरी लगता तो नहीं बजरी पाई, जिद्दां हिलन डਿਆ ਇਹ ਦੇਖ ਹਾਲੇ ਬਾਜੀ ਨੂੰ ਨਾ ਛੇੜਾ, ਦਰਵਾਜ਼ਾ ਲੂਜ਼ ਰੱਖਿਆ ਸੀ। ਹਿਲਦਾ ਪਿਆ ਹਜੇ ਵੀ। ਮੈਂ ਦਰਵਾਜ਼ਾ ਲੂਜ਼ ਹੀ ਰੱਖਿਆ ਮੰਗਾ। ਕਿਉਂ ਬਾਅਦ ਚ ਪੱਕਾ ਕਰਨਾ ਇਹਨੂੰ? ਬਾਅਦ ਚ ਪੱਕਾ ਕਰਨਾ। ਕਦੋਂ? ਜਦੋਂ ਮੁੜ ਕੇ ਉਖੜ ਜੂਗਾ ਦੁਬਾਰਾ ਹੋਏ? ਨਾ ਨਾ ਇਧਰੋਂ ਅਸੀਂ ਸੱਟ ਮਾਰ ਕੇ ਸਿੱਧਾ ਕਰਨਾ ਹੈ। ਅੱਛਾ ਚੱਲ ਸਹੀ ਹੈ। ਘਰ ਮੈਂ ਵਾਪਸ ਆ ਗਿਆ ਪਰ ਬਿਜਲੀ ਕੋਈ ਨਹੀਂ ਆਈ ਹੈਗੀ। ਅਦਰੀਸ ਹੁਣੀ ਨਾ ਨਲਕਾ ਗੇੜ ਗੇੜ ਕੇ ਨਾ ਤੇ ਸੀਮੈਂਟ ਵਗੈਰਾ ਬਣਾਉਣ ਲੱਗੇ ਹੋਏ ਆ। ਇੱਟਾਂ ਵੀ ਗਿੱਲੀਆਂ ਕਰਨੀਆਂ ਪੈਂਦੀਆਂ, ਸੀਮੈਂਟ ਦੀ ਚਣਾਈ ਆ ਉਹਨਾਂ ਦੀ। ਤੇ ਹੁਣ ਮਸ਼ੀਨ ਨੂੰ ਫਿੱਟ ਕਰਦੇ ਇੱਦਾਂ ਹੀ। ਇੱਥੇ ਇਸ ਜਗ੍ਹਾ ਦੇ ਵਿੱਚ ਵੈਲਡਿੰਗ ਕਰਕੇ ਨਾ ਰਗੜਨਾ ਸੀਗਾ ਵਿੱਚੋਂ, ਪਰ ਬਿਜਲੀ ਕੋਈ ਨਹੀਂ ਆਈ। ਹੁਣ ਇੱਥੇ ਪੱਥਰੀ ਠੋਕ ਦਿੱਤੀ ਹੈ, ਉਮੀਦ ਹੈ ਕੰਮ ਹੋ ਜਾਏਗਾ ਠੀਕ। ਹੁਣ ਇਹਨੂੰ ਫਿੱਟ ਕਰਦੇ ਹਾਂ, ਫਿੱਟ ਕਰਕੇ ਚਲਾਉਂਦੇ ਹਾਂ। ਇੱਕ ਕੰਮ ਹੋਰ ਕਰਨਾ ਸੀ, ਇਸ ਜਗ੍ਹਾ 'ਤੇ ਸੁਰਾਖ ਮਾਰਨਾ ਸੀ ਇਹਦੇ ਵਿੱਚ ਤੇਲ ਦੇਣ ਵਾਸਤੇ ਨਾ ਇਹਨੂੰ, ਪਰ ਉਹ ਵੀ ਨਹੀਂ ਕੰਮ ਹੋਇਆ ਹੈਗਾ। मशीन फिट तो हो गई है। फिट इस वास्ते की पता नहीं बिजली आती कि नहीं आती, पट्ठे कुतरन जोगे तो हो जाइए ना, पट्ठे किसी होर दे घर कुतर के सानू लियाने पैण। पापा जी बिजली आ गई। मशीन साडी फिट हो गई है। चल खैर पट्ठे कुतरते हैं हुण, पता नहीं मुड़ के फिर ना चली जाए। जा पली लैके जाके, पली लियाओ रेडी ते जल्दी कर। मोहम्मद हाँ चल गई बिजली फिर? हाँ पट्ठे असी हजे अद्धे कुतरे आ तो बिजली ने फिर चली गई है। पता नहीं की करेगी साढ़े नाल। बिजली ना 5:15 बजे आई सी तो 6:30 बजे ना मुड़ के फिर चली गई है। आने की तो खैर आ, कभी 2 घंटे बाद 3 घंटे बाद जो दिल करे आ जाती है, पर जान का ना पूरा घंटा रखा है टाइम ने। घंटा एक रहना तो मुड़ के गई फिर।
ਅਸੀਂ ਵੀ ਮਗਰੋਂ ਤੋਂ ਪਹਿਲੇ ਨਾ ਰੋਟੀ ਛੋਟੀ ਪਕਾ ਕੇ ਤੇ ਖਾ ਲਈ ਟਾਈਮ ਨਾਲ ਹੀ, ਜਿੱਦਾਂ ਪਹਿਲੇ ਜ਼ਮਾਨੇ 'ਚ ਕਰਦੇ ਸੀ ਨਾ ਲੋਕੀ, ਮਗਰੋਂ ਤੋਂ ਪਹਿਲਾਂ ਰੋਟੀ ਛੋਟੀ ਖਾ ਕੇ ਵਿਹਲੇ ਹੋ ਜਾਂਦੇ ਸੀਗੇ। ਅਸੀਂ ਛੋਟੇ ਹੁੰਦੇ ਸੀ ਉਦੋਂ ਵੀ ਇਹੀ ਹਿਸਾਬ ਹੁੰਦਾ ਸੀਗਾ, ਪਰ ਹੁਣ ਤੇ ਕੋਈ 10 ਵਜੇ ਖਾਂਦਾ ਪਿਆ, ਰਾਤੀ ਕੋਈ 9 ਵਜੇ ਖਾਂਦਾ ਪਿਆ, ਇਹ ਹਿਸਾਬ ਕਿਤਾਬ ਆ। ਬਸ ਜੇ ਇਹੀ ਹਾਲਾਤ ਰਹੇ ਨਾ ਤੇ ਗਰਮੀਆਂ ਵਿੱਚ ਤਾਂ ਫਿਰ ਕਹਾਣੀ ਕੋਈ ਨਹੀਂ ਮੈਨੂੰ ਲੱਗਦਾ। ਮੈਨੂੰ ਲੱਗਦਾ ਟ੍ਰੇਨ ਕਰਦੇ ਪਏ ਹੁਣ ਸਾਨੂੰ ਵੀ ਗਰਮੀਆਂ ਵਾਸਤੇ ਨਾ ਤਿਆਰ ਹੋ ਜਾਣ ਪਹਿਲਾਂ ਹੀ ਇਹ। ਸਾਡਾ ਅੱਜ ਦਾ ਵਲੌਗ ਇੰਨੇ ਸੀਗਾ, ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।